ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੈਂ ਸਰ ਇੱਕ ਸਕੈਮ ਸ਼ੇਅਰ ਕਰਨਾ ਸੀਗਾ, ਮੇਰੇ ਨਾਲ ਚੱਲ ਰਿਹਾ ਇਹ ਲਾਸਟ ਥਰਸਡੇ ਦਾ। ਮੇਰਾ ਫੋਨ ਨੰਬਰ ਹੈਕ ਕਰਕੇ ਵੱਖ-ਵੱਖ ਲੋਕਾਂ ਨੂੰ ਕਾਲਾਂ ਹੀ ਆ ਰਹੀਆਂ। ਉਹ ਕਹਿੰਦੇ ਮਿਸ ਕਾਲ ਆ ਰਹੀ ਆ ਅਤੇ ਕਾਲਰ ਰਨ ਕਰ ਰਿਹਾ ਮੇਰੀ। ਮੈਂ 2 ਦੇ ਪਿਕਅਪ ਕਰਕੇ ਗੱਲ ਵੀ ਕੀਤੀ ਹੈਗੀ ਆ। ਇੱਕ ਬੰਦਾ ਫਰਿੱਜ ਨਾ ਹੁੰਦਾ ਆਪਣਾ ਪੰਜਾਬੀ ਸੀਗਾ, ਇੱਕ ਯੂਨੀਅਨ ਸਿਟੀ ਤੋਂ। ਉਹ ਕਹਿੰਦੇ ਸਾਡੀ ਤੁਹਾਨੂੰ ਕਾਲ ਆ ਰਹੀ ਹੈ ਤੁਹਾਡੀ। ਮੈਂ ਕਿਸੇ ਨੇ ਕਾਲ ਨਹੀਂ ਕਰ ਰਿਹਾ। ਬਾਕੀ ਤਾਂ ਮੈਂ ਕਾਲਾਂ ਅਟੈਂਡ ਕੀਤੀਆਂ। ਵੈਸੇ ਕਿਸੇ ਨੂੰ ਜਾਣਕਾਰੀ ਹੋਵੇ ਤਾਂ ਕੀ ਚੱਲ ਰਿਹਾ ਇਹਦੇ ਬਾਰੇ ਕੋਈ ਦੱਸਿਓ ਜੀ। ਸੋ ਤੁਹਾਡੇ ਵੱਲੋਂ ਕਿਹਨਾਂ ਨੂੰ ਕਾਲਾਂ ਕੀਤੀਆਂ ਜਾ ਰਹੀਆਂ? ਰਿਸ਼ਤੇਦਾਰਾਂ ਨੂੰ ਜਾਂ ਫਰੈਂਡਾਂ ਨੂੰ? ਇਹ ਸਕੈਮ ਪੁਰਾਣਾ ਹੈ ਭਾਜੀ। ਇਹ ਅੱਜ ਕੱਲ੍ਹ ਇੱਕ ਸੌਫਟਵੇਅਰ ਪ੍ਰੋਗਰਾਮ ਆ, ਉਹਦੇ ਨਾਲ ਤੁਹਾਡਾ ਚੋਰੀ ਕਰ ਲੈਂਦੇ ਉਹ ਜਿੰਨੇ ਵੀ ਤੁਹਾਡੇ ਫੋਨ ਦੇ ਵਿੱਚ ਜਿੰਨੇ ਤੁਹਾਡੇ ਕਾਂਟੈਕਟਸ ਹੈਗੇ ਆ। ਫਿਰ ਉਹ ਜਿਹੜਾ ਫੋਨ ਆ, ਇੱਕ ਅੱਜ ਕੱਲ੍ਹ ਗੂਗਲ ਫੋਨ ਜਾਂ ਉਹ ਮਿਲ ਜਾਂਦੇ, ਉਹ ਤੋਂ ਜਦੋਂ ਕਾਲ ਕਰਦਾ ਹੈ ਨਾ, ਉਹ ਬੰਦਾ ਏਦਾਂ ਹੀ ਲੱਗਦਾ ਵੀ ਤੁਸੀਂ ਕਾਲ ਕਰ ਰਹੇ, ਕਿਉਂਕਿ ਤੁਹਾਡਾ ਹੀ ਨਾਂ ਉੱਤੇ ਆ ਰਿਹਾ। ਇਹ ਕਾਫੀ ਲੰਬੇ ਸਮੇਂ ਤੋਂ ਚੱਲ ਰਿਹਾ ਹੈ। ਲੋਕਾਂ ਤੋਂ ਤਾਂ ਉਹਨੇ ਏਦਾਂ ਵੀ ਕਹਿਤਾ ਵੀ ਤੁਹਾਡਾ ਹਸਬੈਂਡ ਅਰੈਸਟ ਹੋ ਗਿਆ ਤੇ ਤੁਸੀਂ ਇਮੀਡੀਏਟਲੀ ਪੈਸੇ ਭੇਜੋ। ਉਹ ਕੁਦਰਤੀ ਜਦੋਂ ਬਾਅਦ ਚ ਉਹਨੇ ਚੈੱਕ ਕਰ ਲਿਆ ਵੀ ਉਹ ਤਾਂ ਬਾਹਰ ਹੀ ਸੀ। ਸੋ ਇਹ ਸਕੈਮ ਕਾਫੀ ਚਿਰ ਤੋਂ ਚੱਲਦਾ, ਪਰ ਇਹ ਬੜਾ ਕੇਅਰਫੁਲ ਹੋਣ ਦੀ ਜ਼ਰੂਰਤ ਹੈ। ਇਹ ਆ ਵੀ ਜੇ ਰਿਸ਼ਤੇਦਾਰ ਨੂੰ ਆਉਂਦੀ ਹੈ ਤਾਂ ਉਹਦੇ ਨਾਲ ਗੱਲ ਹੀ ਕਰਕੇ ਤੁਸੀਂ ਦੇਖ ਸਕਦੇ ਆ। ਚਲੋ ਆਲ ਦੋ ਆਪਣੇ ਪ੍ਰੋਗਰਾਮ ਦੇ ਨਾਲ ਅੱਜ ਦੇ ਨਾਲ ਇਹ ਸੰਬੰਧਿਤ ਨਹੀਂ ਆ। ਆਪਾਂ ਆਉਣ ਵਾਲੇ ਸਮੇਂ 'ਚ ਕਿਸੇ ਦਿਨ ਹੋਰ ਵੀ ਸਕੈਮਸ ਦੇ ਉੱਤੇ ਵੈਸੇ ਇੱਕ ਜਨਰਲ ਜਾਣਕਾਰੀ ਲੈ ਕੇ ਜਿਹੜਾ ਉਹ ਹਾਜ਼ਰ ਹੋਵਾਂਗੇ। ਤੇ ਅੱਜ ਵਾਲੇ ਪ੍ਰੋਗਰਾਮ 'ਚ ਆਪਾਂ ਟਰੱਕਿੰਗ ਨਾਲ ਰਿਲੇਟਡ ਜਿਹੜੇ ਕੋਈ ਵੀ ਸਕੈਮ ਆ ਜਾਂ ਇਸ਼ੂ ਆ ਉਹ ਜਾਂ ਕੋਈ ਤੁਹਾਡਾ ਸਵਾਲ ਹੈਗਾ ਟਰੱਕਿੰਗ ਬਾਰੇ ਪੁੱਛਣਾ ਚਾਹੁੰਦੇ ਆ, ਕੋਈ ਵਿਚਾਰ ਤੁਸੀਂ ਸ਼ੇਅਰ ਕਰਨੇ ਆ ਤਾਂ ਉਹ ਤੁਸੀਂ ਜ਼ਰੂਰ ਕਰ ਸਕਦੇ ਆ। ਨੰਬਰ 408 272 5200। ਤੇ ਰਮਨ ਜੀ, ਸਪੌਟ ਰੇਟਸ ਕਿੱਦਾਂ ਆ? ਹਾਹਾਕਾਰ ਟਰੱਕਿੰਗ ਇੰਡਸਟਰੀ ਦੇ ਵਿੱਚ ਚਿਰ ਦੀ ਚੱਲ ਰਹੀ ਆ। ਕਿੱਦਾਂ ਇੰਡਸਟਰੀ ਰਿਵਾਈਵ ਹੋ ਰਹੀ ਆ? ਲਾਈਕ ਰੌਕ ਬਾਟਮ ਤੋਂ ਬਾਅਦ 'ਚ ਤਾਂ ਨੂੰ ਤੁਰੇ ਆ ਜਾਂ ਅਜੇ ਹੋਰ ਥੱਲੇ ਜਾਣ ਦੀ ਸੰਭਾਵਨਾ ਹੈ? ਨਹੀਂ, ਬਿਲਕੁਲ ਜੀ। ਇੰਡਸਟਰੀ ਦੇ ਵਿੱਚ ਇਸ ਵੇਲੇ ਥੋੜ੍ਹੀ ਜਿਹੀ ਪੋਜ਼ੀਟਿਵ ਨਿਊਜ਼ ਹੈਗੀ ਆ ਕਿ ਜਿਹੜੇ ਰੇਟਸ ਹੈਗੇ ਆ, ਸ਼ਾਇਦ ਲੱਗਦਾ ਹੈ ਕਿ ਜਿੱਦਾਂ ਬਾਟਮ ਹਿੱਟ ਹੋ ਗਿਆ ਹੈਗਾ। ਜਿਹੜੇ ਸਪਾਟ ਰੇਟਸ ਹੈਗੇ ਆ ਉਹ ਬੈਟਰ ਹੋਏ ਆ ਥੋੜ੍ਹੇ। ਇੰਨੇ ਨਹੀਂ ਬੈਟਰ ਹੋਏ ਕਿ ਜਿੰਨੇ ਚਾਹੀਦੇ ਹੈਗੇ ਆ, ਪਰ ਡੈਫੀਨੇਟਲੀ ਥੋੜ੍ਹੇ ਜਿਹੇ ਬੈਟਰ ਹੋਏ ਆ। ਪਰ ਉਹਦੇ ਨਾਲ ਜਿਹੜੇ ਸਿਚੁਏਸ਼ਨਸ ਹੈਗੀਆਂ ਉਹ ਵੀ ਖੜੀਆਂ ਹੋ ਰਹੀਆਂ ਕਿ ਜਿਹੜਾ ਡੀਜ਼ਲ ਦੀ ਪ੍ਰਾਈਸਿੰਗ ਹੈਗੀ ਆ ਉਹ ਪਿਛਲੇ ਵੀਕਸ ਦੇ ਵਿੱਚ ਕੋਈ 20-25 ਸੈਂਟ ਦੇ ਤਕਰੀਬਨ ਜਿਹੜੀ ਆ ਉਹ ਵੱਧ ਗਈ ਹੈਗੀ ਪਰ ਗੈਲਨ ਦੇ ਪਿੱਛੇ। ਡੈਫੀਨੇਟਲੀ ਜਿਹੜੇ ਲੋਕੀ ਫਿਊਲ ਸਰਚਾਰਜ ਜਿਨ੍ਹਾਂ ਨੂੰ ਮਿਲਦਾ ਹੈਗਾ ਉਹਨਾਂ ਦੇ ਲਈ ਓਕੇ ਹੈਗਾ, ਕਿਉਂਕਿ ਉਹਨਾਂ ਦਾ ਫਿਊਲ ਸਰਚਾਰਜ ਵੱਧ ਜਾਂਦਾ ਓਨਾ ਹੀ। ਪਰ ਜਿੱਥੇ ਕਹੀਏ ਆਪਾਂ ਜੇ ਇੰਡਸਟਰੀ ਦਾ ਕਹੀਏ ਤਾਂ ਇੰਡਸਟਰੀ ਦਾ ਡੈਫੀਨੇਟਲੀ ਲੱਗ ਰਿਹਾ ਹੈਗਾ ਕਿ ਪ੍ਰਾਈਸਿਸ ਜਿਹੜੀਆਂ ਹੈਗੀਆਂ, ਸਪੌਟ ਪ੍ਰਾਈਸਿਸ ਹੈਗੀਆਂ ਉਹ ਬਾਟਮ ਹੋ ਚੁੱਕੀਆਂ। ਇਸ ਤੋਂ ਹੋਰ ਥੱਲੇ ਜਾਣ ਦਾ ਮੇਰੇ ਖਿਆਲ ਸਵਾਲ ਨਹੀਂ ਪੈਦਾ ਹੁੰਦਾ। ਪਰ ਜੇ ਇਸ ਤੋਂ ਥੋੜ੍ਹੀਆਂ ਜਿਹੀਆਂ ਉੱਪਰ ਆਉਂਦੀਆਂ ਵੀ ਆ ਤੇ ਕਾਸਟ ਆਫ ਆਪਰੇਸ਼ਨ ਜਿਹੜੀ ਆ ਉਹ ਬਹੁਤ ਸਿਗਨੀਫਿਕੈਂਟਲੀ ਹਾਈ ਜਾ ਰਹੀ ਹੈਗੀ ਆ। ਇਕੁਇਪਮੈਂਟ ਪ੍ਰਾਈਸਿੰਗ ਦੀ ਜੇ ਗੱਲ ਕਰੀਏ ਤੇ ਇਕੁਇਪਮੈਂਟ ਪ੍ਰਾਈਸਿੰਗ ਵੀ ਜਿਹੜੀ ਆ ਉਹ ਥੱਲੇ ਨਹੀਂ ਆ ਰਹੀ ਹੈਗੀ। ਜਿੰਨੀ ਕਾਸਟ ਅੱਜ ਤੋਂ 2 ਸਾਲ ਪਹਿਲਾਂ ਸੀ ਇਕੁਇਪਮੈਂਟ ਦੀ, ਉਹ ਤੋਂ ਥੱਲੇ ਨਹੀਂ ਆ ਰਹੀ ਹੈਗੀ। ਕਾਸਟ ਵੀ ਬਹੁਤ ਜ਼ਿਆਦਾ ਵੱਧ ਰਹੀ ਹੈ। ਟਾਇਰਾਂ ਦੀ ਪ੍ਰਾਈਸਿਸ ਸਿਗਨੀਫਿਕੈਂਟਲੀ ਵੱਧ ਰਹੀ ਹੈਗੀ ਆ, ਫਿਊਲ ਦੀਆਂ ਵੱਧ ਰਹੀਆਂ। ਸੋ ਕਾਸਟ ਜਿਹੜੀਆਂ ਹੈਗੀਆਂ, ਬਾਕੀ ਤੁਹਾਡਾ ਜਿਹੜੀ ਇੰਪਲੋਈ ਕਾਸਟ ਹੈਗੀ, ਡਰਾਈਵਰ ਕਾਸਟ ਹੈਗੀ ਆ, ਉਹ ਕਿਹੜੀ ਚੀਜ਼। ਹੁਣ ਮਸਲਾ ਇਹ ਹੈ ਕਿ ਤੁਸੀਂ ਇਸ ਵੇਲੇ ਕਿਹੜੀ ਚੀਜ਼ ਨੂੰ ਇਫੈਕਟਿਵਲੀ ਕੰਟਰੋਲ ਕਰ ਸਕਦੇ ਆ। ਸੋ ਜੇ ਤੁਸੀਂ ਇਫੈਕਟਿਵਲੀ ਚੀਜ਼ਾਂ ਨੂੰ ਕੰਟਰੋਲ ਕਰ ਸਕਦੇ ਆ, ਪ੍ਰਾਈਸ ਕੰਟਰੋਲ ਆਪਣੀ ਕਾਸਟ ਕੰਟਰੋਲ ਕਰ ਸਕਦੇ ਆ, ਤੇ ਡੈਫੀਨੇਟਲੀ ਜਿਹੜਾ ਸਮਾਂ ਹੈਗਾ ਮੇਰੇ ਖਿਆਲ ਬਾਟਮ ਲੱਗ ਚੁੱਕਾ ਹੈਗਾ। ਔਰ ਇਸ ਤੋਂ ਬਾਅਦ ਜਿਹੜੀ ਆ ਹੁਣ ਪੋਜ਼ੀਟਿਵ ਜਿਹੜੀ ਨਿਊਜ਼ ਹੈਗੀ ਆ ਉਹ ਆਉਣ ਦੀਆਂ ਆਸ ਹੈਗੀ ਆ, ਕਿਉਂਕਿ ਇੰਡਸਟਰੀ ਦੇ ਵਿੱਚ ਕਪੈਸਿਟੀ ਕਰੰਚ ਵੀ ਹੋਇਆ ਹੈਗਾ ਥੋੜ੍ਹਾ ਜਿਹਾ, ਪਰ ਓਨਾ ਨਹੀਂ ਜਿੰਨਾ ਆਪਾਂ ਚਾਹੁੰਦੇ ਹਾਂ ਕਿ ਓਨਾ ਹੋ ਜਾਵੇ, ਪਰ ਓਨਾ ਨਹੀਂ ਹੈਗਾ। ਪਰ ਡੈਫੀਨੇਟਲੀ ਜਿਹੜੀਆਂ ਚੀਜ਼ਾਂ ਹੈਗੀਆਂ ਥੋੜ੍ਹੀਆਂ ਪੋਜ਼ੀਟਿਵ ਹੋ ਰਹੀਆਂ ਹੈਗੀਆਂ। ਕੀ ਲੋਕ ਇੰਡਸਟਰੀ ਨੂੰ ਛੱਡ ਕੇ ਦੂਜੇ ਪਾਸੇ ਵੱਲ ਨੂੰ ਰੁੱਖ ਕਰ ਲਿਆ ਸੀ? ਕਿਉਂਕਿ ਕਾਫੀ ਡਿਸਹਾਰਟਨਿੰਗ ਸਥਿਤੀ ਪਿਛਲੇ ਕਈ ਮਹੀਨਿਆਂ ਦੀ ਜਿਹੜੀ ਉਹ ਚੱਲ ਰਹੀ ਸੀ। ਕਹਿ ਲਓ ਵੀ ਜਿੱਦਾਂ ਆਪਾਂ ਅਕਸਰ ਪੰਜਾਬੀ 'ਚ ਕਹਿੰਦੇ ਵੀ ਪੱਤੇ ਵਿਕ ਜਾਣੇ, ਉੱਦਾਂ ਦੇ ਹਾਲਾਤ ਵੀ ਲੋਕਾਂ ਦੇ ਬਣੇ ਪਏ ਸੀ। ਬਿਲਕੁਲ, ਬਹੁਤ ਜਾਣਿਆਂ ਦੇ ਹੈਗੇ ਇਸ ਵੇਲੇ, ਕਿਉਂਕਿ ਜਿਨ੍ਹਾਂ ਨੇ ਕਾਸਟ ਉਦੋਂ ਬਹੁਤ ਹਾਈ ਪੇ ਕੀਤੀ ਆ ਇਕੁਇਪਮੈਂਟ ਦੀ, ਤੇ ਬਹੁਤ ਜ਼ਿਆਦਾ ਜਿਹੜਾ ਮਨੀ ਹੈਗੀ ਆ ਇਨਵੋਲਵ ਹੈਗੀ ਆ, ਉਹਨਾਂ ਦੇ ਲਈ ਜਿਹੜਾ ਇਹਨੂੰ ਕਰ ਪਾਉਣਾ ਉਹ ਔਖਾ ਹੋਇਆ ਪਿਆ ਆ। ਹੋਰ ਤਾਂ ਜਿਹੜੀ ਗੱਲ ਵੈਸੇ ਆਪਾਂ ਕਰੀਏ ਉਹਦਾ ਤਾਂ ਕੋਈ ਏਡਾ ਵੱਡਾ ਖਾਸ ਫਰਕ ਨਹੀਂ ਦਿਖਦਾ। ਪਰ ਜਿਹੜੀਆਂ ਕੰਪਨੀਜ਼ ਨੇ, ਜਿਹੜਿਆਂ ਲੋਕਾਂ ਨੇ ਐਕਸਟੈਂਸਿਵ ਪ੍ਰਾਈਸਿੰਗ ਪੇ ਕੀਤੀ ਹੈ ਇਕੁਇਪਮੈਂਟ ਦੀ, ਜਾਂ ਉਹਨਾਂ ਦੇ ਕੋਲ ਲੋਡਸ ਵਗੈਰਾ ਦਾ ਐਕਸਪੀਰੀਅੰਸ ਨਹੀਂ ਹੈਗਾ ਲੈਣ ਦਾ, ਕਰਨ ਦਾ,
ਉਹਨਾਂ ਦੇ ਲਈ ਡੈਫੀਨੇਟਲੀ ਜਿਹੜਾ ਆ ਉਹ ਔਖਾ ਸਮਾਂ, ਔਰ ਉਹਨਾਂ ਦੀ ਹਮੇਸ਼ਾ ਹੀ ਔਖਾ ਸਮਾਂ ਹੁੰਦਾ, ਕਿਉਂਕਿ ਜਿਹੜੇ ਬੰਦੇ ਇਸ ਚੀਜ਼ ਨੂੰ ਮੋਨੀਟਰ ਨਹੀਂ ਕਰ ਸਕਦੇ ਜਾਂ ਇਸ ਚੀਜ਼ ਤੇ ਕਾਬੂ ਨਹੀਂ ਕਰ ਸਕਦੇ, ਉਹਨਾਂ ਦੀ ਪ੍ਰੋਬਲਮ ਹਮੇਸ਼ਾ ਹੀ ਰਹਿੰਦੀ ਆ। ਉਹ ਅੱਜ ਦੀ ਗੱਲ ਨਹੀਂ, ਉਹ ਹਮੇਸ਼ਾ ਦੀ ਗੱਲ।